बिस्मिल्लाहिर्रहमानिर्रहीम। मैं मोहम्मद सरफराज जी इस वेले करतारपुर साहब कॉरीडोर जिहड़ा बनिया है उत्थे हाज़र हाँ। मेरे नाल जलंधर तो आए हुए साडे बजुर्ग जनाब महिंदरपाल भोमला साहब ने, मैं क्या उन्हां नाल कुछ गल्लां कर लईए। अस्सलाम वालेकुम जी। वालेकुम सलाम। अच्छा तुसीं ये दसो, तुसीं इत्थे आए साडे कोल, तुहानूं आके किदां लगा? बहुत वधिया लगा जी, बहुत ही वधिया, कोई फर्क ही नहीं लगा ਸਾਨੂੰ। ਤਾਂ ਲੋਕੀ ਕਹਿੰਦੇ ਸਾਨੂੰ ਤਾਂ ਕੋਈ ਫਰਕ ਨਹੀਂ, ਫਰਕ ਹੋਣਾ ਵੀ ਨਹੀਂ ਚਾਹੀਦਾ ਇਸ ਹਿਸਾਬ ਨਾਲ। ਹਾਂਜੀ। ਕਿਉਂਕਿ ਆਪਾਂ ਆਮ ਇਹ ਗੱਲ ਕਰਦੇ ਹਾਂ ਜੀ। ਕਿ ਦੇਖੋ ਜੀ ਸਾਡਾ ਕਲਚਰ ਇੱਕ ਹੈ, ਸਾਡਾ ਬਲੱਡ ਇੱਕ, ਸਾਡਾ ਖਾਣ ਪੀਣ ਦਾ ਰਹਿਣ ਸਹਿਣ ਹੈ। ਮੈਂ ਤਾਂ ਇਸ ਤੋਂ ਵੀ ਅੱਗੇ ਜਾਣਾ ਜੀ ਕਿ ਸਾਡਾ ਬਲੱਡ ਇੱਕ ਹੈ ਜੀ। ਦੋ ਭਰਾ ਨੇ, ਕੋਈ ਕਈ ਵਾਰੀ ਲੜਕੇ ਵੀ ਅੱਡ ਹੋ ਜਾਂਦੇ, ਘਰ 'ਚ ਵੀ ਆਪਾਂ ਹੁੰਦੇ ਹਾਂ। ਹਾਂਜੀ। ਇੱਥੇ ਆਪਾਂ ਚਲੋ ਜੋ 47 'ਚ ਹੋਇਆ ਨਹੀਂ ਸੀ ਹੋਣਾ ਚਾਹੀਦਾ, ਪਿਆਰ ਨਾਲ ਵੀ ਹੋ ਸਕਦੇ ਸੀ, ਪਰ ਬਲੱਡ ਦਾ ਬਲੱਡ ਹੀ ਉਹ ਥੋੜਾ ਬਦਲਦਾ ਹੈ। ਮਜ਼ਹਬ ਜਿਹੜੇ ਹੈ ਬਦਲਦੇ ਰਹੇ ਤੇ ਬਦਲਦੇ ਰਹਿਣਗੇ, ਪਰ ਜਿਹੜਾ ਸਾਡਾ ਬਲੱਡ ਹੈ ਨਾ, ਖੂਨ ਹੈ ਨਾ, ਉਹ ਨਹੀਂ ਬਦਲਦਾ ਬਿਲਕੁਲ। ਬਿਲਕੁਲ ਜੀ, ਬਲੱਡ ਤਾਂ ਉਹੀ ਆ ਰਿਹਾ, ਬਾਕੀ ਆਪਣਾ ਆਪਣਾ ਮਜ਼ਹਬ ਜੀ, ਆਪਣੇ ਆਪਣੇ ਮਜ਼ਹਬ ਦਾ ਇਹਤਰਾਮ ਕਰਨਾ ਚਾਹੀਦਾ। ਅਸੀਂ ਉਹਦੇ ਤੋਂ ਨਹੀਂ ਰੋਕਦੇ, ਅਸੀਂ ਮੁਸਲਮਾਨ ਆ, ਸਾਨੂੰ ਉਹਦੇ ਤੇ ਰਹਿਣਾ ਚਾਹੀਦਾ। ਤੁਹਾਡਾ ਜਿਹੜਾ ਹੈ ਉਹ ਤੁਹਾਡਾ ਜੀ। ਤੇ ਅੱਛਾ ਤੁਸੀਂ ਇਹ ਦੱਸੋ, ਜਿਸ ਵੇਲੇ ਤੁਸੀਂ ਪਾਕਿਸਤਾਨ ਦੀ ਸਰਹੱਦ 'ਚ ਦਾਖਲ ਹੋ ਗਏ, ਕੋਈ ਮਸਲਾ ਪੇਸ਼ ਆਇਆ? ਨਾ ਬਿਲਕੁਲ ਨਹੀਂ, ਬਿਲਕੁਲ ਨਹੀਂ। ਬਹੁਤ ਹੀ ਪਿਆਰ ਨਾਲ ਸਾਨੂੰ ਜਿਹੜਾ ਤੁਹਾਡਾ ਸਟਾਫ ਹੈ ਬਹੁਤ ਪਿਆਰ ਦੇ ਸਤਿਕਾਰ ਨਾਲ ਮਿਲਿਆ, ਸਾਡੀ ਬੜੀ ਰਿਸਪੈਕਟ ਉਹਨਾਂ ਨੇ ਕੀਤੀ ਹੈ। ਦੂਜੀ ਇਹ ਜਿਹੜਾ ਕੋਰੀਡੋਰ ਹੈ ਨਾ, ਇਹਦੇ ਬਾਰੇ ਮੈਂ ਕਹਿਣਾ ਚਾਹੁੰਦਾ ਕਿ 72 ਸਾਲ ਤੋਂ ਜਿਹੜੀ ਗੁਰੂ ਨਾਨਕ ਨਾਮ ਲੈਵਾ ਸੰਗਤ ਹੈ ਆਲ ਓਵਰ ਵਰਲਡ ਜਿੱਥੇ ਹੀ ਵੱਸਦੇ ਆ, ਉਹ ਦੋ ਟਾਈਮ ਇਹ ਅਰਦਾਸ, ਇਹ ਦੁਆ ਕਰਦੇ ਸੀ ਕਿ ਸਾਨੂੰ ਸਾਡੇ ਨਾਲ ਵਿਛੋੜੇ ਗਏ ਸਾਡੇ ਗੁਰਧਾਮ ਜਿਹੜੇ ਹੈ ਉਹਨਾਂ ਦੀ ਸੇਵਾ ਸੰਭਾਲ ਤੇ ਖੁੱਲੇ ਦਰਸ਼ਨ ਦੀਦਾਰ ਦਾ ਦਾਨ ਬਖਸ਼ੋ ਜੀ, ਸਾਨੂੰ ਸੇਵਾ ਬਖਸ਼ੋ। ਉਹ 72 ਸਾਲ ਬਾਅਦ, ਪਹਿਲਾਂ ਵੀ ਲੋਕਾਂ ਨੇ ਕੀਤੀਆਂ ਹੋਣਗੀਆਂ, ਅਰਦਾਸਾਂ ਕਰਦੇ ਰਹੇ ਆ, ਦੁਆਵਾਂ ਕਰਦੇ ਰਹੇ ਆ ਸਰਕਾਰਾਂ ਨੇ ਵੀ, ਪਰ ਇਹਦਾ ਮੇਨ ਕ੍ਰੈਡਿਟ ਜਿਹੜਾ ਹੈ ਨਾ ਇਹ ਪਾਕਿਸਤਾਨ ਸਰਕਾਰ ਆਪਣੇ ਇਮਰਾਨ ਖਾਨ ਸਾਹਿਬ ਜਿਹੜੀ ਹੈ ਪ੍ਰਾਈਮ ਮਿਨਿਸਟਰ ਸਾਹਿਬ ਨੇ ਪਾਕਿਸਤਾਨ ਦੇ, ਉਹਨਾਂ ਨੂੰ ਤੇ ਨਵਜੋਤ ਸਿੱਧੂ ਨੂੰ ਜਾਂਦਾ ਹੈ। ਦੇਖੋ ਬਾਕੀ ਇੰਡੀਅਨ ਗਵਰਨਮੈਂਟ ਦਾ ਵੀ ਪਾਰਟ ਹੈ, ਉਹਨਾਂ ਵੱਲੋਂ ਵੀ ਪ੍ਰਾਕਟਿਕਲੀ ਦਿਖਾਈ ਗਈ ਹੈ। ਇਹ ਦੋਵਾਂ ਪਾਸੇ, ਇੱਕ ਪਾਸੇ ਤੋਂ ਤਾਂ ਨਹੀਂ ਸੀ ਹੋਣਾ, ਪਰ ਇਹਦਾ ਮੇਨ ਕ੍ਰੈਡਿਟ ਜਿਹੜਾ ਹੈ ਨਾ ਜੀ ਨਵਜੋਤ ਸਿੰਘ ਸਿੱਧੂ ਤੇ ਆਪਣੇ ਇਮਰਾਨ ਖਾਨ ਸਾਹਿਬ ਪਾਕਿਸਤਾਨ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਨੂੰ ਜਾਂਦਾ ਹੈ। ਇਹ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਹੈ ਤੇ ਸਾਡੀ ਤਾਂ ਇਹ ਖੁਆਇਸ਼ ਹੈ ਕਿ ਇਸ ਤਰ੍ਹਾਂ ਹੀ ਨਨਕਾਣਾ ਸਾਹਿਬ ਜਿਹੜਾ ਕਿ ਸਾਡਾ ਮੱਕਾ, ਅਸੀਂ ਉਹਨੂੰ ਆਪਣਾ ਮੱਕਾ ਕਹਿੰਦੇ ਆ, ਸਾਡਾ ਮੱਕਾ ਉੱਥੇ ਲਈ ਵੀ ਇਸ ਤਰ੍ਹਾਂ ਹੀ ਕੋਈ ਅਰੇਂਜਮੈਂਟ ਹੋ ਜਾਏ। ਵੈਸੇ ਤਾਂ ਅਸੀਂ ਤਾਂ ਚਾਹੁੰਦੇ ਹਾਂ, ਸਾਡੀ ਤਾਂ ਇਹ ਖੁਆਇਸ਼ ਹੈ ਕਿ ਅਸੀਂ ਇਹ ਜਿਹੜਾ ਹੈ ਕੋਰੀਡੋਰ ਅੱਗੇ ਐਕਸਟੈਂਡ ਹੋ ਜਾਏ, ਜਾਂ ਜਿੰਨੇ ਵੀ ਹੈ ਨਨਕਾਣਾ ਸਾਹਿਬ, ਪੰਜਾ ਸਾਹਿਬ, ਸਾਡੇ ਗੁਰਧਾਮ ਜਿੰਨੇ ਵੀ ਹੈ ਉੱਥੇ ਆਉਣ ਜਾਣ ਦੀ, ਕਟਾਸ ਰਾਜ ਹੈ ਹਿੰਦੂਆਂ ਦਾ, ਉੱਥੇ ਵੀ ਆਉਣ ਜਾਣ ਦੀ ਖੁੱਲ੍ਹੀ ਆਦਤ ਹੋਵੇ। ਇਸੇ ਤਰ੍ਹਾਂ ਸਾਡੇ ਵੱਲ ਵੀ, ਚੜ੍ਹਦੇ ਪੰਜਾਬ ਵੱਲ ਵੀ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਤੇ ਬਾਕੀ ਤਾਂ ਇਹ ਗੌਰਮੈਂਟਾਂ ਦੇ ਕੰਮ ਹੈ ਜੀ, ਸਾਡੀ ਆਵਾਮ ਦੀ ਇਹ ਖੁਆਇਸ਼ ਹੈ। ਆਵਾਮ ਬਹੁਤ ਜ਼ਿਆਦਾ ਇੱਕ ਦੂਜੇ ਨੂੰ ਮਿਲਣਾ ਚਾਹੁੰਦਾ ਹੈ। ਬਾਕੀ ਜਿਹੜੀ ਆ ਨਫ਼ਰਤ ਦੀ ਗੱਲ ਹੈ ਇਹ ਨਹੀਂ ਹੋਣੀ ਚਾਹੀਦੀ, ਪਿਆਰ ਹੋਣਾ ਚਾਹੀਦਾ ਹੈ। ਤੇ ਪਿਆਰ ਤਾਂ ਤੁਸੀਂ ਦੇਖੋ ਵੀ ਪਿਆਰ ਨਾਲ ਹਰ ਮਸਲਾ ਹੱਲ ਹੋ ਜਾਂਦਾ ਹੈ। ਤੇ ਜੇ ਨਫ਼ਰਤ ਜਾਂ ਜਿਹੜੀਆਂ ਅਫਵਾਹਾਂ ਅਪਣਾਈਆਂ ਜਾਂਦੀਆਂ, ਇਹ ਮੀਡੀਆ ਦਾ ਰੋਲ ਹੈ। ਦੋਵੇਂ ਪਾਸੇ ਮੀਡੀਆ, ਕੋਈ ਬਹੁਤਾ ਫਰਕ ਨਹੀਂ, 19-21 ਦਾ ਫਰਕ ਕਹਿ ਸਕਦੇ ਹਾਂ, ਕਿਉਂਕਿ ਸਾਡਾ ਖੂਨ ਇੱਕ ਹੈ ਤੇ ਸਾਡੀਆਂ ਨਸਲਾਂ ਇੱਕ ਹੈ ਤੇ ਭਾਵੇਂ ਅਲੱਗ ਹੋ ਗਏ ਹੈ, ਨਸਲਾਂ ਤਾਂ ਉਹੀ ਹੈ ਨਾ। ਤੇ ਇਸ ਕਰਕੇ ਉਹ ਤਾਂ ਸੇਮ ਆਦਤਾਂ ਨੇ ਸਾਰੀਆਂ, ਕੋਈ ਫਰਕ ਨਹੀਂ ਹੈਗਾ। ਤੇ ਇਹ ਹਵਾ ਮੀਡੀਆ ਵਗੈਰਾ ਫੈਲਾਉਂਦਾ, ਤੇ ਜਿਹੜੇ ਸਾਡੇ ਆਪਣੇ ਬਾਕੀ ਆਵਾਮ ਹੈ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ, ਤਾਂ ਬਹੁਤ ਪਿਆਰ ਚਾਹੁੰਦੇ ਨੇ। ਬਾਕੀ ਜਿਹੜਾ ਤੁਸੀਂ ਇਹ ਕੰਮ ਕਰ ਰਹੇ ਹੋ ਸਰਫਰਾਜ਼ ਜੀ, ਜਾਂ ਤੁਸੀਂ ਹੋ ਜਾਂ ਬਾਕੀ ਚੈਨਲਸ ਨੇ, ਇੱਕ ਮਿੰਟ ਪੰਜਾਬ ਦਾ ਹੋਇਆ, ਦੇਸੀ ਇਨਫੋਟੇਨਮੈਂਟ ਹੋਇਆ, ਉਹਨਾਂ ਦੀਆਂ ਜੀ ਬਹੁਤ ਖਿਦਮਤ ਹੈ ਚੈਨਲਾਂ ਦੀਆਂ। ਸਾਡੇ ਵੱਲੋਂ ਇੱਕ ਮੁੰਡਾ 47 ਨਵਾਂ ਕਰਦਾ ਹੈ ਆਪਣਾ ਸਾਮਲ ਧਾਮੀ ਹੈ, ਧਾਮੀ ਸਾਹਿਬ, ਤੇ ਇੱਕ ਕੇਸ਼ੂ ਮੁਲਤਾਨੀ, ਕੇਸ਼ੂ ਮੁਲਤਾਨੀ ਦੇ ਵੀ ਬਹੁਤ ਹੋਰ ਵੀ ਹੈ ਆਪਣੇ ਕਾਲੇ ਗੁੱਜਰ ਹੈ, ਉਹਦਾ ਦਮ ਪੰਜਾਬ, ਸਾਂਝਾ ਪੰਜਾਬ, ਨਾਸਿਰ ਢਿੱਲੋਂ ਦਾ, ਲਹਿਰ ਪੰਜਾਬ, ਜਿੰਨੀਆਂ ਵੀ ਤੁਹਾਡੀਆਂ ਚੈਨਲਸ ਨੇ, ਤੇ ਇਹ ਚੈਨਲ ਜਿਹੜੀਆਂ ਨੇ ਨਾ ਬਹੁਤ ਵਧੀਆ ਕੰਮ ਕਰ ਰਹੇ ਆ। ਤੁਸੀਂ ਇਹ ਅਸਲੀ ਹਿਸਟਰੀ ਜਿਹੜੀ ਹੈ ਨਾ ਇਹ ਹੈ, ਕਿਉਂਕਿ ਜਿਹੜੀ ਲੋਕਾਂ ਦੇ ਹੱਡ ਬੀਤੀਆਂ ਹੈ ਸੁਣੀਆਂ ਤੁਸੀਂ, ਉਹ ਕੁਝ ਗੱਲ ਹੋਰ ਹੈ, ਤੁਹਾਨੂੰ ਇਹ ਕਿਤਾਬਾਂ 'ਚ ਨਹੀਂ ਲੱਭਣਾ। ਕਿਤਾਬਾਂ ਦੇ ਵਿੱਚ ਤਾਂ ਦੋਵੇਂ ਪਾਸੇ ਹਿਸਟਰੀ ਡਿਸਟੋਰਟ ਕੀਤੀ ਗਈ, ਲੇਕਿਨ ਇਹ ਜਿਹੜੀ ਤੁਸੀਂ ਇਹ ਦਿਖਾ ਰਹੇ ਹੋ, ਬਾਬੇ ਨਹੀਂ, ਹੁਣ ਤਾਂ ਬਾਬੇ ਰਹੇ ਨਹੀਂ, ਕਿਤੇ ਇਲੈਕਟ੍ਰੋਨਿਕ ਮੀਡੀਆ 15-20 ਸਾਲ ਪਹਿਲਾਂ ਆ ਜਾਂਦਾ ਤਾਂ ਹੋਰ ਵੀ ਜ਼ਿਆਦਾ ਕੈਪਚਰ ਕੀਤਾ ਜਾਣਾ ਸੀ। ਤੇ ਇਹ ਰਿਕਾਰਡ ਰਹਿਣਾ ਹੈ ਤੁਹਾਡੇ ਨਾਂ ਦੇ, ਇੱਕ ਹਿਸਟਰੀ ਰਹੂਗੀ ਹਮੇਸ਼ਾ ਵਾਸਤੇ ਲੋਕਾਂ ਦੇ। ਤੇ ਲੋਕ ਤੁਸੀਂ ਦੇਖਿਆ ਹੋਣਾ ਤੁਹਾਡੇ ਚੈਨਲ ਤੁਸੀਂ ਕਵਰ ਕਰਦੇ ਹੋ, ਇੱਕ ਵੀ ਬੰਦੇ ਨੇ ਇਹ ਨਹੀਂ ਕਿਹਾ, ਮੈਂ ਸਾਰੀਆਂ ਚੈਨਲਸ ਦੇਖਦਾ ਹਾਂ, ਕਿ ਉਸ ਵੇਲੇ ਜਦੋਂ ਆਹ ਰੌਲੇ ਪੈਣ ਤੋਂ, ਉਜਾੜਾ ਪੈਣ ਤੋਂ ਪਹਿਲਾਂ ਆਪਸ ਵਿੱਚ ਹੀ, ਚਾਹੇ ਉਹ ਹਿੰਦੂ ਸੀ, ਮੁਸਲਮਾਨ ਸੀ, ਸਿੱਖ ਸੀ, ਸਾਰੇ ਇਕੱਠੇ ਰਲ ਕੇ ਬੰਦੇ ਸੀ, ਬਹੁਤ ਵਧੀਆ ਪਿਆਰ। ਇੱਕ ਵੀ ਬੰਦੇ ਨੇ ਨਹੀਂ ਕਿਹਾ ਕਿਸੇ ਚੈਨਲ 'ਚ ਵੀ, ਲੇਕਿਨ ਉਸ ਵੇਲੇ ਹਵਾ ਇਹੋ ਜਿਹੀ ਚੱਲੀ ਹੈ, ਕੁਛ ਅਫਵਾਹਾਂ ਨੇ ਕਰਤਾ ਤੇ ਕੁਛ ਜਿਹੜੇ
ਕਿਉਂਕਿ ਲੁਟੇਰੇ ਸੀ ਉਹ ਰਲਦੇ ਉਹਨਾਂ ਨੇ ਕੀਤਾ ਨੁਕਸਾਨ ਜਿਹੜਾ ਕਿ ਨਹੀਂ ਸੀ ਹੋਣਾ ਚਾਹੀਦਾ। ਚਲੋ ਉਹਦੇ ਵਾਸਤੇ ਤਾਂ ਹੁਣ ਆਪਾਂ ਮਾਫੀ ਮੰਗ ਸਕਦੇ ਹਾਂ ਦੋਹਾਂ ਪਾਸਿਆਂ ਤੋਂ, ਉਹਦੇ ਵਾਸਤੇ ਜੀ ਹਾਂ ਕੁਝ ਨਹੀਂ ਕਰ ਸਕਦੇ ਮਾਜੀ ਤੋਂ ਨਹੀਂ। ਤੇ ਬਾਕੀ ਇਹ ਕੰਮ ਤੁਸੀਂ ਜਾਰੀ ਰੱਖੋ ਤੇ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਸ਼ਾਦ ਰੱਖੇ, ਆਬਾਦ ਰੱਖੇ, ਚੜ੍ਹਦੀ ਕਲਾ 'ਚ ਰਹੋ। ਆਮੀਨ ਆਮੀਨ। ਅੱਛਾ, ਤੁਸੀਂ ਇਹ ਤਾਂ ਦੱਸਿਆ ਜਿਹੜੇ ਸਾਡੇ ਸਰਕਾਰੀ ਅਹਿਲਕਾਰ ਸੀ ਉਹਨਾਂ ਨੇ ਅੱਛਾ ਪੇਸ਼ ਆਏ ਆ ਜੀ। ਇੱਥੇ ਗੁਰਦੁਆਰਾ ਸਾਹਿਬ ਆਏ, ਤੁਹਾਨੂੰ ਪਾਕਿਸਤਾਨ ਦੀ ਆਮ ਪਬਲਿਕ ਵੀ ਮਿਲੀ ਆ? ਬਹੁਤ ਪਿਆਰ ਕੀਤਾ ਜੀ ਆਪ ਸਭ ਪਬਲਿਕ ਨੇ, ਸਾਨੂੰ ਤਾਂ ਕੋਈ ਫਰਕ ਹੀ ਨਹੀਂ ਲੱਗਾ। ਮੈਨੂੰ ਤਾਂ ਪਹਿਲਾਂ ਹੀ ਪਤਾ ਸੀ, ਲੋਕੀ ਕਹਿੰਦੇ ਰਹਿੰਦੇ ਆ, ਵੀਡੀਓ 'ਚ ਸੁਣੀਦਾ ਸੀ ਵੀ ਆਵਾਮ ਬੜਾ ਪਿਆਰ ਕਰਦੀ ਹੈ ਨਨਕਾਣਾ ਸਾਹਿਬ ਤੋਂ, ਤੁਹਾਡੀਆਂ ਚੈਨਲਾਂ 'ਤੇ ਵੀਡੀਓ ਆਉਂਦੀਆਂ ਨੇ ਤੇ ਹੋਰ ਵੀ ਦੇਖੀ ਦੀਆਂ ਨੇ ਤੇ ਪਿਆਰ ਕਰਦੇ ਨੇ। ਮੇਰੇ ਦਿਲ ਤਾਂ ਖੈਰ ਪਹਿਲਾਂ ਵੀ ਡਾਊਟ ਕੋਈ ਨਹੀਂ ਸੀ, ਮੇਰਾ ਤੁਹਾਡੇ ਨਾਲ ਵੀ ਤਾਂ ਰਾਬਤਾ ਰਿਹਾ, ਹੋਰ ਵੀ ਬੜੇ ਸੱਜਣ ਮਿੱਤਰ ਹੈ ਫੇਸਬੁੱਕ ਦੇ ਥਰੂ ਜਾਂ ਵੈਸੇ ਵੀ ਆਪਣਾ ਰਾਬਤਾ ਹੋ ਜਾਂਦਾ। ਮੈਨੂੰ ਕੋਈ ਬਹੁਤੀ ਡਾਊਟ ਨਹੀਂ ਸੀ, ਪਰ ਅੱਜ ਆਪ ਦੇਖ ਲਿਆ ਸਾਰਾ ਹੀ, ਬਹੁਤ ਜ਼ਿਆਦਾ ਸਾਨੂੰ ਲੋਕਾਂ ਨੇ ਤੁਹਾਡੇ ਕੀ ਸਾਡੇ ਆਪਣੇ ਹੀ ਹੈ, ਚੜ੍ਹਦਾ ਲਹਿੰਦਾ ਪੰਜਾਬ ਹੈ, ਇੱਕ ਲਾਈਨ ਪੈ ਗਈ ਹੈ ਵਿੱਚ, ਬਾਕੀ ਦਾ ਕੋਈ ਫਰਕ ਨਹੀਂ, ਕੋਈ ਫਰਕ ਨਹੀਂ। ਬਹੁਤ ਸਾਨੂੰ ਪਿਆਰ ਸਤਿਕਾਰ ਦਿੱਤਾ, ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੀ ਸਰਕਾਰ ਦੇ ਵੀ ਤੇ ਤੁਹਾਡੇ ਸਾਰੇ ਲੋਕਾਂ ਦੇ ਵੀ। ਤੇ ਮੇਰੇ ਵੱਲੋਂ ਮੈਂ ਹੋਰ ਵੀ ਕਹਿਣਾ ਭੁੱਲ ਗਿਆ ਕਰਾਉਣ ਤੋਂ ਪਹਿਲਾਂ ਕਿ ਮੈਂ ਸਾਡੇ ਵੱਲੋਂ ਆਪਣੇ ਲਹਿੰਦੇ ਪੰਜਾਬ ਦੇ ਸਾਰੇ ਭਰਾਵਾਂ ਵੀਰਾਂ ਛੋਟਿਆਂ ਵੱਡਿਆਂ ਸਾਰਿਆਂ ਨੂੰ ਸਾਡੇ ਵੱਲੋਂ ਸਲਾਮ ਕਬੂਲ ਹੋਵੇ, ਸਾਰਾ ਚੜ੍ਹਦੀ ਕਲਾ 'ਚ ਰਹਿਣ ਹਮੇਸ਼ਾ ਹੀ, ਮਾਂ ਇਹਨਾਂ ਨੂੰ ਖੁਸ਼ ਆਬਾਦ ਰੱਖੇ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਮੈਂ ਵੀ ਚੜ੍ਹਦੇ ਪੰਜਾਬ ਵੱਲੋਂ, ਪਾਕਿਸਤਾਨੀ ਪੰਜਾਬ ਵੱਲੋਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ, ਔਰ ਤੁਹਾਡੀ ਵਿਸਾਤਤ ਦੇ ਨਾਲ ਆਪਣੇ ਸਾਰਿਆਂ ਪੰਜਾਬੀ ਭਰਾਵਾਂ ਨੂੰ ਕਹਿੰਦਾ, ਇੱਥੇ ਆ ਕੇ ਤੁਹਾਨੂੰ ਇਦਾਂ ਹੀ ਲੱਗੂਗਾ ਆਪਣੇ ਘਰ ਹੀ ਆ। ਹਾਂਜੀ ਹਾਂਜੀ, ਕੋਈ ਮਸਲਾ ਨਹੀਂ, ਕੋਈ ਗੱਲ ਹੀ ਨਹੀਂ ਹੈਗੀ, ਕੋਈ ਫਰਕ ਹੀ ਨਹੀਂ ਹੈ। ਜਦੋਂ ਮਰਜ਼ੀ ਆਓ, ਜਮ ਆਓ, ਜਿਹੜੇ ਮਰਜ਼ੀ ਦਿਨ ਆਓ। ਹਾਂਜੀ। ਬਾਕੀ ਜੀ ਆਪਣੇ ਆਪਣੀਆਂ ਸਰਕਾਰਾਂ ਦੇ ਕਾਨੂੰਨ ਆ, ਉਹਨਾਂ ਦੀ ਸਾਨੂੰ ਪਾਬੰਦੀ ਕਰਨੀ ਚਾਹੀਦੀ ਹੈ ਜੀ। ਬਿਲਕੁਲ ਸਾਡੇ ਕੰਮ ਨਹੀਂ ਹੈਗੇ। ਬਾਕੀ ਤੁਸੀਂ ਵੀ ਦੇਖੋ, ਤੁਸੀਂ ਕਵਰ ਕਰਦੇ ਹੋ ਚੈਨਲਾਂ ਨੂੰ, ਤੁਸੀਂ ਕਰਦੇ ਰਹੇ ਹੋ, ਬਾਕੀ ਵੀ ਕਰ ਰਹੇ ਬਾਕੀ ਮੁੰਡੇ। ਤੇ ਤੁਸੀਂ ਦੇਖੋ ਵੀ ਇਹ ਕਿੰਨਾ ਉਹ ਹੈ ਵੀ 70-72 ਸਾਲ ਤੋਂ ਕਈ ਭੈਣ ਭਰਾ ਵਿਛੜੇ ਸੀ, ਉਹ ਮਿਲ ਗਏ, ਉਹਨਾਂ ਨੂੰ ਕਿੰਨਾ ਸਕੂਨ ਮਿਲਿਆ। ਸਾਨੂੰ ਦੇਖ ਕੇ ਬੜਾ ਸਕੂਨ ਮਿਲਦਾ। ਉਹਨਾਂ ਨੂੰ ਦੇਖੋ ਜਿਨ੍ਹਾਂ ਨੂੰ ਇਹ ਪਤਾ ਵੀ ਨਹੀਂ ਸੀ ਕਿ ਉਹ ਜਿਉਂਦੇ ਹੈ ਜਾਂ ਮਰ ਗਏ ਹੈ ਜਾਂ ਹੈਗੇ ਹੈ ਕਿ ਨਹੀਂ ਹੈ। ਕੋਈ ਇਸ ਤਰ੍ਹਾਂ ਦੀ ਐਗਜ਼ਾਮਪਲਾਂ ਵੀ ਤੁਸੀਂ ਦੇਖੀਆਂ ਹੋਣੀਆਂ ਚੈਨਲਾਂ ਦੇ ਵਿੱਚ। ਉਹ ਤਾਂ ਛੋਟਾ ਬੱਚਾ ਰਹਿ ਗਿਆ, ਉਹ ਹਿੰਦੂ ਜਾਂ ਸਿੱਖਾਂ ਨੇ ਪਾਲ ਲਿਆ, 15-20 ਸਾਲ ਬਾਅਦ ਜਾਂ ਹੁਣ ਉਹਨਾਂ ਦਾ ਮਿਲਾਪ ਹੋਇਆ। ਇਸ ਤਰ੍ਹਾਂ ਹੀ ਇੱਧਰ ਕੋਈ ਆਪਣੇ ਮੁਸਲਮਾਨਾਂ ਨੇ ਇੱਕ ਬੱਚਾ ਚੁੱਕ ਲਿਆ ਤੇ ਰਹਿ ਗਿਆ ਉਸ ਵੇਲੇ, ਤੇ ਉਹ ਪਾਲਿਆ, ਉਹ ਮੁੜ ਕੇ ਉਹ ਇਸਲਾਮ ਧਰਮ 'ਚ ਪਲਿਆ, ਉਹ ਹੋ ਗਿਆ। ਉਹ ਜਦੋਂ ਹੁਣ ਇੱਕ ਦੂਜੇ ਨੂੰ ਮਿਲਦੇ ਆ, ਉਹ ਖੂਨ ਦੇਖੋ ਕਿੰਨੀਆਂ ਉਹ ਵਾਲੇ ਮਾਰਦਾ ਤੇ ਮਿਲਣ ਨੂੰ ਕਿੰਨੀ ਤਾਕਤ ਹੈ। ਪਿੱਛੇ ਜੇ ਮੈਂ ਦੇਖੀ ਹੈ ਨਨਕਾਣਾ ਸਾਹਿਬ, ਇੱਕ ਦੋ ਬੀਬੀਆਂ ਸੀ, ਉਹਨਾਂ ਦਾ ਭਰਾ ਸੀ, ਉਹ ਸਰਦਾਰ ਬਣਿਆ ਹੋਇਆ ਪੂਰਾ ਇੰਡੀਆ ਤੋਂ, ਉਹ ਆ ਕੇ ਮਿਲੇ ਉੱਥੇ ਨਨਕਾਣਾ ਸਾਹਿਬ, ਤੇ ਕਿੰਨੇ ਉਹ ਰੋਏ ਨੇ ਮਿਲ ਕੇ, ਕਿਉਂਕਿ ਬਲੱਡ ਦਾ ਉਹਦੇ 'ਚ ਕੋਈ ਫਰਕ ਨਹੀਂ ਹੈ ਜੀ। ਉਹਨਾਂ ਨੂੰ ਪਤਾ ਜਿਨ੍ਹਾਂ ਦੇ ਵਿਛੋੜੇ ਪਏ। ਹਾਂਜੀ, ਬਾਕੀ ਕਿਸੇ ਵੀ ਮਜ਼ਹਬ ਨੇ, ਤੁਸੀਂ ਦੇਖ ਲਓ, ਚਾਹੇ ਉਹ ਇਸਲਾਮ ਹੈ, ਚਾਹੇ ਉਹ ਸਿੱਖੀਜ਼ਮ ਹੈ, ਹਿੰਦੂਇਜ਼ਮ ਹੈ, ਜੈਨਿਜ਼ਮ ਹੈ, ਜਾਂ ਤੁਹਾਡੀ ਕ੍ਰਿਸਚੀਅਨਟੀ ਹੈ, ਕਿਸੇ ਨੇ ਵੀ ਇਹ ਨਹੀਂ ਕਿਹਾ ਵੀ ਰੱਬ ਦੋ ਹੈ, ਸਾਰਿਆਂ ਨੇ ਕਿਹਾ ਵੀ ਰੱਬ ਇੱਕ ਹੈ ਜੀ। ਉਹਦੇ ਨਾਂ ਆਪਾਂ ਅਲੱਗ-ਅਲੱਗ ਰੱਖੇ, ਤੁਸੀਂ ਅੱਲਾ ਕਹਿੰਦੇ, ਅਸੀਂ ਵਾਹਿਗੁਰੂ ਕਹਿੰਦੇ, ਕੁਰਾਨ ਕਹਿ ਲਿਆ। ਦੇਖੋ ਹੁਣ ਸਾਡੀ ਮੰਜ਼ਿਲ ਇੱਕ ਹੈ ਸਾਰਿਆਂ ਦੀ। ਤੁਸੀਂ ਕਰਤਾਰਪੁਰ ਸਾਹਿਬ ਆਉਣਾ ਸੀ, ਅਸੀਂ ਵੀ ਆਉਣਾ ਸੀ, ਤੁਸੀਂ ਤੁਹਾਨੂੰ ਠੀਕ ਲੱਗਿਆ ਰਸਤਾ, ਤੁਸੀਂ ਆ ਗਏ ਬਾਇਆ ਟੂਰ ਕਰਨਾ ਆ ਗਏ ਹੋ। ਆ ਭਾਈ ਸਾਹਿਬ ਨੂੰ ਠੀਕ ਲੱਗੇ, ਇਹ ਇਹਨਾਂ ਨੇ ਘੁੰਮ ਕੇ ਲਾਹੌਰ ਸਾਹਿਬ ਨਹੀਂ ਆ ਜਾਣਾ, ਲੇਕਿਨ ਮੰਜ਼ਿਲ ਤਾਂ ਇੱਕ ਹੈ ਨਾ। ਇਸ ਤਰ੍ਹਾਂ ਸਾਡੇ ਮਜ਼ਹਬ ਨੇ ਇਹ ਕਿ ਆਪਣਾ ਆਪਣਾ ਰਸਤਾ ਦਿਖਾਉਂਦੇ ਆ ਮਜ਼ਹਬ, ਪਰ ਸਾਡੀ ਮੰਜ਼ਿਲ ਤਾਂ ਇੱਕੋ ਹੀ ਹੈ, ਉਸ ਰੱਬ ਤੱਕ ਹੈ, ਉਸ ਅੱਲਾਹ ਤਾਲਾ ਤੱਕ ਹੈ, ਤੇ ਉਹ ਤਾਂ ਇੱਕੋ ਹੀ ਹੈ ਨਾ ਜੀ। ਨਾ ਆਪਾਂ ਅਲੱਗ ਰੱਖ ਲਏ ਨੇ, ਰੱਬ ਕਿਸੇ ਮਜ਼ਹਬ ਨੇ ਨਹੀਂ ਕਿਹਾ ਵੀ ਰੱਬ ਦੋ ਨੇ, ਰੱਬ ਇੱਕ ਹੈ। ਤੇ ਇਸ ਕਰਕੇ ਤਾਂ ਐਵੇਂ ਵੰਡੀਆਂ ਪਾਈਆਂ ਹੋਈਆਂ ਨੇ, ਜਾਂ ਕੁਛ ਇਹੋ ਜਿਹੇ ਇੰਟਰਸਟ ਨੇ ਤੇ ਜਿਹੜੇ ਟੁੱਕੀ ਪਾਉਣ ਵਾਲੇ ਆਪਾਂ ਸਾਰੇ ਇੱਕੋ, ਕੋਈ ਫਰਕ ਨਹੀਂ ਹੈ। ਠੀਕ ਹੈ। ਅੱਛਾ, ਤੁਸੀਂ ਇਹ ਦੱਸੋ, ਤੁਸੀਂ ਆਏ ਹੋ ਉਧਰੋਂ, ਇੱਧਰ ਮੌਸਮ ਦਾ ਕੀ ਫਰਕ? ਨਹੀਂ, ਮੌਸਮ ਦਾ ਕੋਈ ਫਰਕ ਨਹੀਂ ਜੀ। ਸਾਡੇ ਵੀ 2 ਦਿਨ ਤੋਂ ਬਾਰਿਸ਼ ਹੋ ਰਹੀ ਹੈ, ਨਾ ਕੋਈ ਜ਼ਮੀਨ ਦਾ ਫਰਕ ਹੈ, ਨਾ ਫਸਲਾਂ ਦਾ ਫਰਕ ਹੈ। ਲਿਬਾਸ ਦਾ ਕੋਈ ਫਰਕ? ਲਿਬਾਸ ਦਾ ਬਸ ਇੱਕ ਥੋੜਾ ਹੀ ਫਰਕ ਹੈ ਵੀ ਤੁਹਾਡੇ ਸਲਵਾਰ ਕਮੀਜ਼ ਕੁੜਤਾ ਪਜਾਮਾ ਪਾ ਲੈਂਦੇ ਆ, ਬਾਕੀ ਤਾਂ ਸੇਮ ਹੀ ਹੈ। ਹਾਂ, ਕੁੜਤਾ ਪਜਾਮਾ ਜਾਂ ਪੈਂਟ ਕਮੀਜ਼ ਤਾਂ ਤੁਸੀਂ ਵੀ ਪਾਉਣੇ, ਅਸੀਂ ਵੀ ਪਾਉਣੇ, ਪੈਂਟਾਂ ਇਕੱਠੀਆਂ ਚੱਲਦੀਆਂ। ਇਹ ਤਾਂ ਸਾਨੂੰ ਗੋਰਾ ਦੇ ਗਿਆ। ਬਾਕੀ ਸ਼ਕਲਾਂ ਇੱਕੋ ਹੀ ਨੇ, ਕੋਈ ਫਰਕ ਥੋੜੇ, ਨਸਲਾਂ ਜੋ ਇੱਕੋ ਹੈ। ਫਸਲਾਂ ਦੇ ਵਿੱਚ ਕੋਈ ਫਰਕ? ਫਸਲਾਂ ਦੇ ਵਿੱਚ ਵੀ ਮੈਨੂੰ ਤਾਂ ਕੋਈ ਫਰਕ ਨਹੀਂ ਹੈਗਾ ਇੱਥੋਂ ਤੱਕ। ਉੱਥੇ ਵੀ ਕਣਕ ਬੀਜੀ ਹੈ, ਇੱਥੇ ਵੀ ਕਣਕ ਬੀਜੀ ਹੈ, ਉੱਥੇ ਵੀ ਝੋਨਾ ਹੁੰਦਾ, ਇੱਥੇ ਵੀ ਝੋਨਾ ਹੁੰਦਾ, ਮੱਕੀ ਉੱਥੇ ਵੀ ਹੁੰਦੀ ਹੈ, ਸਾਰਾ ਕੁਛ ਉਹੀ ਹੈ ਜੀ। ਤੇ ਉੱਥੇ ਕੋਈ ਫਰਕ ਨਹੀਂ ਹੈ। ਸਾਡੇ ਵੀ ਜਿਹੜੇ ਲੋਕ ਇੱਧਰੋਂ ਗਏ ਹੈ, ਅਸੀਂ, ਮੇਰਾ ਤਾਂ ਜਨਮ ਉੱਥੋਂ ਦਾ ਹੀ ਹੈ, ਉਹਨਾਂ ਤੋਂ ਵੀ ਸੁਣੀਦਾ ਹੈ, ਤੇ ਉਹ ਵੀ ਦੇਖਦੇ ਅਸੀਂ ਕਰਦੇ ਆ। ਉਹਨਾਂ ਨੇ
ਹਿੰਦੁਸਤਾਨ ਨੂੰ ਹਾਲੇ ਤੱਕ ਨਹੀਂ ਆਪਣਾ ਦੇਸ਼ ਮੰਨਿਆ। ਜਿਵੇਂ ਤੁਹਾਡੇ ਇੱਧਰ ਦੇ ਸਾਰੇ ਕਹਿੰਦੇ ਸੀ ਕਿ ਸਾਡੇ ਚੜ੍ਹਦੇ ਪੰਜਾਬ ਨੂੰ ਸਾਡਾ ਦੇਸ਼ ਹੈ ਹਿੰਦੁਸਤਾਨ। ਹਾਂਜੀ ਜੰਮਣ ਭਾਉਣ ਨਾਲ ਪਿਆਰ ਹੀ ਇਹੋ ਜਿਹਾ ਜੀ। ਬਾਕੀ ਚਲੋ ਉਸ ਵੇਲੇ ਦੌਰ ਇਹੋ ਜਿਹਾ ਸੀ ਤੇ ਇਨਸਾਨ ਰਿਹਾ ਹੀ ਨਹੀਂ ਸੀ, ਪਰ ਜਵਾਨ ਬਣ ਗਿਆ ਹੋਇਆ ਸੀ। ਕੋਈ ਕਿਸੇ ਨੇ ਨਹੀਂ ਦੇਖਿਆ, ਪਰ ਮਾੜਾ ਦੌਰ ਸੀ, ਨਹੀਂ ਸੀ। ਚਲੋ ਜੀ, ਉਹ ਤਾਂ ਹੋ ਗਿਆ। ਹੁਣ ਗਾਂ ਵਾਸਤੇ ਤੁਸੀਂ ਕੀ ਕਹਿੰਦੇ, ਕੀ ਕਰਨਾ? ਗਾਂ ਵਾਸਤੇ ਤਾਂ ਅਸੀਂ ਇਹ ਕਹਿੰਦੇ ਜੀ ਕਿ ਦੋਵਾਂ ਮੁਲਕਾਂ 'ਚ ਪਿਆਰ ਹੋਵੇ। ਦੇਖੋ ਅਸੀਂ ਸਾਡੀਆਂ ਜਿਵੇਂ ਮੈਂ ਪਹਿਲਾਂ ਕਿਹਾ ਵੀ ਨਸਲਾਂ ਇੱਕ ਨੇ, ਸਾਡਾ ਸਭ ਕੁਛ ਇੱਕ ਹੈ। ਹਾਂਜੀ, ਕਦੀ ਵੀ ਨਫ਼ਰਤ ਨਾਲ ਜਾਂ ਲੜਾਈ ਨਾਲ ਕਦੀ ਨਹੀਂ ਕੋਈ ਜਿੱਤਿਆ। ਸਹੀ ਹੈ ਤੁਸੀਂ ਇੱਕ ਜਾਨਵਰ ਨੂੰ ਵੀ ਪਿਆਰ ਦਿਓ, ਤੁਹਾਨੂੰ ਰਿਸਪੌਂਡ ਕਰਦਾ ਭਾਵੇਂ ਉਹ ਬੇਈਮਾਨ ਹੈ ਜੀ। ਆਪਾਂ ਪਿਆਰ ਦੇਵਾਂਗੇ ਤੇ ਪਿਆਰ ਨਾਲ ਰਹੀਏ। ਸਾਰੇ ਆਵਾਮ ਚਾਹੁੰਦੀ ਹੈ, ਚਲੋ ਸਰਕਾਰਾਂ ਦੇ ਆਪਣੇ ਕੰਮ ਨੇ, ਪਿਆਰ ਨਾਲ ਰਹੀਏ। ਜੋ ਆਪਾਂ ਬਜਟ ਖਤਮ ਕਰਦੇ ਆ ਡਿਫੈਂਸ ਦੇ ਉੱਤੇ, ਕਰੋੜਾਂ ਤੁਸੀਂ ਕਰਦੇ ਹੋ, ਕਰੋੜਾਂ ਅਸੀਂ ਕਰਦੇ ਹਾਂ, ਉਹ ਲੋਕਾਂ ਦੀ ਜਿਹੜੀ ਗਰੀਬੀ ਹੈ, ਗੁਰਬਤ ਹੈ, ਉਹਨੂੰ ਦੂਰ ਕਰੀਏ। ਉਹਦੇ ਤੇ ਲਾਈਏ, ਲੋਕਾਂ ਦੀ ਪੜ੍ਹਾਈ ਤੇ ਲਾਈਏ, ਲੋਕਾਂ ਦੀ ਹੈਲਥ ਤੇ ਲਾਈਏ ਤੇ ਮਿਲ ਵਰਤ ਕੇ ਪਿਆਰ ਨਾਲ ਰਹਿਣਾ ਚਾਹੀਦਾ ਹੈ। ਤੇ ਬਾਰਡਰ ਜਿਹੜਾ ਹੈ ਨਾ, ਇਹ ਬਹੁਤ ਈਜ਼ੀ ਹੋਣਾ ਚਾਹੀਦਾ, ਈਜ਼ੀ ਹੋਣਾ ਚਾਹੀਦਾ। ਹਾਂ, ਬਹੁਤ ਈਜ਼ੀ ਹੋਣਾ ਚਾਹੀਦਾ। ਜਿਵੇਂ ਆ ਕਾਰੀਡਰ ਬਣਿਆ ਹੈ ਤੇ ਚਲੋ ਆ ਲਾਈਨ ਤਾਂ ਸਾਡੇ ਨਹੀਂ ਹੈ ਬਸ, ਅਸੀਂ ਤਾਂ ਇਹ ਵੀ ਚਾਹੁੰਦੇ ਹਾਂ ਵੀ ਆਹ ਲਾਈਨ ਹੀ ਖਤਮ ਹੋ ਜਾਏ ਜਿਹੜੀ ਵਕਤ ਵਾਲੀ ਲਕੀਰ ਹੈ। ਚਲੋ ਇਹ ਨਹੀਂ, ਇਨਸ਼ਾਅੱਲਾ ਇਹ ਵੀ ਕਿਤੇ ਹੋ ਸਕਦੀ ਹੈ ਤੇ ਸਾਡੀ ਖੁਆਇਸ਼ ਹੈ ਦੋਹਾਂ ਪਾਸੇ ਆਵਾਮਾਂ ਦੀ। ਤੇ ਜੇ ਜਰਮਨੀ ਦੀ ਉਹ ਬਰਲਿਨ ਦੀ ਦੀਵਾਰ ਟੁੱਟ ਸਕਦੀ ਹੈ, ਇਹ ਵੀ ਚਲੋ। ਉਹ ਦੇਖੋ ਜੀ, ਉਹਦੀ ਵਜ੍ਹਾ ਹੋਰ ਸੀ, ਜਿਹੜੀ ਜਰਮਨੀ ਦੀ ਦੀਵਾਰ ਸੀ, ਇਹਦੀ ਵਜ੍ਹਾ ਹੋਰ ਹੈ। ਹਾਂ, ਫਰਕ ਇਹ ਤਾਂ ਕਾਇਮ ਦਾਇਮ ਰਹਿਣੀ ਹੈ। ਜਿਹੜਾ ਆਸਾਨੀ ਜਿਹੜੀ ਹੈ ਨਾ, ਉਹ ਹੋ ਹੋਣੀ ਜਾਏ। ਅੱਛਾ, ਆਸਾਨੀ ਹੁਣ ਇੰਨੀ ਤਾਂ ਹੋ ਗਈ, ਪਰ ਤੁਸੀਂ ਉਧਰੋਂ ਆਏ, ਤੁਹਾਨੂੰ ਉਧਰੋਂ ਆਸਾਨੀ ਨਾਲ ਹੀ ਆ ਲੈਣ ਦਿੱਤਾ ਜੀ? ਬਿਲਕੁਲ ਜੀ, ਬਿਲਕੁਲ ਕੋਈ ਪ੍ਰੋਬਲਮ ਨਹੀਂ। ਕੀ ਤਰੀਕੇਕਾਰ ਉਧਰੋਂ ਇੱਧਰ ਆਉਣ ਦਾ ਕਾਰੀਡੋਰ? ਉਧਰੇ ਸਾਨੂੰ ਅਪਲਾਈ ਕਰਨਾ ਪੈਂਦਾ ਜੀ। ਅੱਛਾ। ਆਨਲਾਈਨ ਅਪਲਾਈ ਕਰ ਦੋ ਜਾਂ ਸਾਡੇ ਸੇਵਾ ਕੇਂਦਰ ਉੱਥੇ ਅਪਲਾਈ ਕਰਨਾ ਪੈਂਦਾ। ਅੱਛਾ ਜੀ। ਉੱਥੇ ਫਿਰ ਸਾਡੀ ਪਾਸਪੋਰਟ ਤੇ ਉਹਦੀ ਕਾਪੀ ਲੈ ਲੈਂਦੇ ਨੇ, ਹਾਂਜੀ। ਫੋਟੋ ਕਾਪੀ ਵਗੈਰਾ, ਉਹ ਫਾਰਮ ਭਰ ਕੇ ਭੇਜ ਦਈਦਾ ਹੈ। ਅੱਛਾ ਜੀ। ਉਹ ਫਿਰ ਸਰਕਾਰ ਵੱਲੋਂ ਸਾਨੂੰ ਫਿਰ ਇਜਾਜ਼ਤ ਹੁੰਦੀ ਹੈ। ਅੱਛਾ ਜੀ। ਹਾਂ, ਵਿਜ਼ਿਟ ਕਰ ਸਕਦੇ ਹੋ। ਅੱਛਾ ਜੀ। ਤੇ ਉਹ ਫਿਰ ਲੈ ਕੇ ਅਸੀਂ ਆਪਣੀ ਪਾਸਪੋਰਟ ਤੇ ਜਿਹੜੀ ਗਵਰਨਮੈਂਟ ਵੱਲੋਂ ਪਰਮਿਸ਼ਨ ਹੁੰਦੀ ਹੈ, ਹਾਂਜੀ, ਉਹਦੀ ਕਾਪੀ ਲੈ ਕੇ ਮੈਸੇਜ ਆ ਜਾਂਦਾ ਹੈ। ਹਾਂਜੀ। ਉਹ ਫਿਰ ਅਸੀਂ ਆਪਣੀ ਇਮੀਗ੍ਰੇਸ਼ਨ ਤੋਂ ਹੋ ਕੇ ਤੁਹਾਡੇ ਵੱਲ ਹੋ ਕੇ, ਹਾਂਜੀ। ਕੋਈ ਬਹੁਤਾ ਪ੍ਰੋਸੀਜਰ ਹੈ ਨਹੀਂ ਬਹੁਤਾ। ਉਹ ਇਹ ਪ੍ਰੋਸੈਸ ਦੇ ਵਿੱਚ ਕਿੰਨੇ ਦਿਨ ਲੱਗਦੇ ਜਦੋਂ ਤੁਸੀਂ ਐਪਲੀਕੇਸ਼ਨ ਦਿੰਦੇ ਹੋ? 10 ਦਿਨ ਲੱਗ ਜਾਂਦੇ। 10 ਦਿਨਾਂ ਦੇ ਵਿੱਚ ਉਹ ਤੁਹਾਨੂੰ ਦੱਸ ਦਿੰਦੇ ਕਿ ਤੁਸੀਂ ਜਿਹੜੀ ਤਰੀਕ ਦਾ ਕਿਹਾ ਹੈ ਉਸ ਤਰੀਕ ਨੂੰ ਜਾ ਹਾਂ, ਤਰੀਕ ਤੁਸੀਂ ਆਪਣੀ ਮਰਜ਼ੀ ਨਾਲ ਮੰਗਣੀ ਹੈ। ਅੱਛਾ ਜੀ। ਤੇ ਜੇ ਭਾਵੇਂ ਤੁਸੀਂ ਪਹਿਲਾਂ ਅਪਲਾਈ ਕਰ ਦਿਓ ਜੀ। ਤੇ ਉਹਨਾਂ ਨੇ ਕੋਈ ਉਹਦੇ ਚ ਨਹੀਂ ਹੈਗੀ, ਉਸ ਹਿਸਾਬ ਨਾਲ ਤੁਹਾਨੂੰ ਤਰੀਕ 4 ਦਿਨ ਪਹਿਲਾਂ ਇਨਫੋਰਮ ਕਰ ਦੇਣਾ। 4 ਦਿਨ 4 ਦਿਨ ਪਹਿਲਾਂ ਉਹਨਾਂ ਨੂੰ ਇਨਫੋਰਮ ਕਰ ਦੇਣਾ। ਅੱਛਾ ਜੇ ਜੀ। ਕਿਸੇ ਨੂੰ ਨਹੀਂ ਮਿਲਣਾ, ਵੈਸੇ ਇਹੋ ਜਿਹੀ ਅੱਜ ਤੱਕ ਨੌਬਤ ਆਈ ਨਹੀਂ ਕੋਈ ਵੀ। ਹਾਂਜੀ, ਤੇ ਮਿਲ ਜਾਂਦੀ ਹੈ। ਮਿਲ ਜਾਂਦੀ ਹੈ। ਇੱਕ ਮੈਂ ਹੋਰ ਸੁਨੇਹਾ ਦੇਣਾ ਚਾਹੁੰਦਾ ਤੁਹਾਡੇ ਥਰੂ ਚੈਨਲ ਥਰੂ ਯੂਥ ਨੂੰ, ਖਾਸ ਕਰਕੇ ਸਾਡੀ ਪੰਜਾਬੀ ਚੜ੍ਹਦੀ ਪੰਜਾਬੀ ਯੂਥ ਨੂੰ। ਹਾਂਜੀ। ਉਹ ਇੱਕ ਉੱਥੇ ਭਰਮ ਏਜੰਟਾਂ ਨੇ ਫੈਲਾਇਆ ਹੋਇਆ ਵੀ ਜੀ ਪਾਕਿਸਤਾਨ ਦੀ ਮੋਹਰ ਲੱਗ ਜਾਏ ਤਾਂ ਉਹ ਬੰਦਾ ਹੋਰ ਕੰਟਰੀ ਨਹੀਂ ਜਾ ਸਕਦਾ। ਉਹ ਮੁੰਡੇ ਇਸ ਕਰਕੇ ਜਿਨ੍ਹਾਂ ਨੇ ਬਾਹਰ ਜਾਣਾ ਜ਼ਿਆਦਾ ਹੁਣ ਤੁਰੇ ਹੋਈ ਸਾਡੀ ਜਨਤਾ, ਉਹ ਡਰਦੀ ਬੜੀ ਹੈ। ਹਾਂਜੀ, ਬਹੁਤ ਡਰਦੇ, ਬਹੁਤ ਕਹਿੰਦੇ ਡਰਦੇ ਜੇ ਅਸੀਂ ਪਾਕਿਸਤਾਨ ਆ ਗਏ ਅਸੀਂ ਬਾਹਰ ਨਹੀਂ ਜਾ ਸਕਦੇ। ਮੈਂ ਇਹ ਦੱਸਣਾ ਚਾਹੁੰਦਾ ਵੀ ਪਾਕਿਸਤਾਨ ਦੇ 27 ਲੱਖ ਲੋਕ ਫੋਰਨ 'ਚ ਰਹਿੰਦਾ। ਠੀਕ ਹੈ। ਪਾਕਿਸਤਾਨੀ ਜਿਹੜੇ ਨਾਗਰਿਕ ਹੈ, ਨੈਸ਼ਨਲ ਹੈ, ਹਾਂਜੀ। ਤੇ ਉਹਨਾਂ ਨੂੰ ਨਾ ਫਿਰ ਜਾਣ ਦੇਣ। ਜੇ ਬਾਹਰ ਵਾਲਿਆਂ ਨੇ ਤੁਹਾਨੂੰ ਉੱਥੇ ਘੁੰਮ ਕੇ ਆਉਣ ਤੋਂ ਇੰਨਾ ਡਰ ਹੈ ਤੇ ਉਹਨਾਂ ਨੂੰ ਨਾ ਜਾਣ ਦੇਣ। ਠੀਕ ਹੈ। ਇਹ ਬਿਲਕੁਲ ਵਹਿਮ ਹੈ। ਹਾਂਜੀ। ਮੋਰ ਓਵਰ ਆ ਜਿਹੜਾ ਕਰਤਾਰਪੁਰ ਕੋਰੀਡੋਰ ਹੈ, ਇੱਥੇ ਜ਼ਰੂਰ ਆਓ। ਇੱਥੋਂ ਵਾਸਤੇ ਤਾਂ ਵੀਜ਼ਾ ਨਹੀਂ, ਉਹ ਜੇ ਸਟੈਂਪ ਵੀ ਲੱਗਦੀ ਹੈ ਤਾਂ ਉਹ ਵੀਜ਼ੇ ਵਾਲਿਆਂ ਨੂੰ ਲੱਗਦੀ ਹੈ। ਇੱਥੇ ਵਾਸਤੇ ਵੀਜ਼ਾ ਨਹੀਂ ਹੈ, ਇਹ ਇਲੈਕਟ੍ਰੋਨਿਕ ਪਰਮਿਸ਼ਨ ਹੈ ਜੀ। ਇੱਥੇ ਵਾਸਤੇ ਕੋਈ ਸਟੈਂਪ ਨਹੀਂ ਲੱਗਣੀ ਹੈ, ਕਿਸੇ ਦਾ ਕੋਈ ਸਟੈਂਪ ਨਹੀਂ ਲੱਗਦੀ ਪਾਸਪੋਰਟ ਤੇ? ਨਾ ਜੀ, ਨਾ, ਕੋਈ ਸਟੈਂਪ ਨਹੀਂ ਲੱਗਦੀ ਹੈ। ਹਾਂਜੀ। ਸਿਰਫ ਚੈੱਕ ਕਰਨਾ ਉਹਨਾਂ ਨੇ, ਤੁਹਾਡੀ ਉਹ ਡਾਕੂਮੈਂਟ ਚੈੱਕ ਕਰਨੇ। ਆਹੋ ਜੀ, ਇੰਟਰਨੈਸ਼ਨਲ ਕਾਨੂੰਨ ਹੈ ਤੇ ਯੂਥ ਨੂੰ ਜਿਹੜਾ ਨਾ ਲਿਖਾ ਪਵਾ ਦੇਣਾ ਚਾਹੀਦਾ। ਇਹ 'ਚ ਕੋਈ ਉਹ ਨਹੀਂ ਹੈਗਾ। ਆਉਣਾ ਵੀ ਚਾਹੁੰਦੇ ਬੱਚੇ ਇੱਥੇ। ਠੀਕ ਹੈ। ਦੇਖੋ, ਇਹ ਧਰਤੀ ਜਿਹੜੀ ਹੈ ਨਾ ਜੀ, ਇਹ ਸਾਡੇ ਬਾਬੇ ਨਾਨਕ ਨੇ, ਤੁਸੀਂ ਵੀ ਉਹਨੂੰ ਮੰਨਦੇ ਹੋ। ਤੇ ਗੁਰੂ ਨਾਨਕ ਦੇਵ ਜੀ ਨੇ ਇੱਥੇ 18 ਸਾਲ ਆਪਣੇ ਜਿਹੜੇ ਲਾਸਟ ਸੀਗੇ ਨਾ, ਹਾਂਜੀ, ਉਹ ਇੱਥੇ ਕਰਤਾਰਪੁਰ ਇਸ ਜਗ੍ਹਾ ਤੇ ਗੁਜ਼ਾਰੇ ਆ। ਇੱਥੇ ਖੇਤੀ ਕੀਤੀ ਉਹਨਾਂ ਨੇ। ਅਸੀਂ ਹੁਣ ਉਸ ਜਗ੍ਹਾ ਤੇ ਬੈਠੇ ਜਿੱਥੇ ਉਹਨਾਂ ਨੇ ਗੁਰੂ ਨੇ ਖੇਤੀ ਕੀਤੀ। ਖੇਤੀ ਵੀ ਕੀਤੀ ਹੈ ਇੱਥੇ। 18 ਸਾਲ ਰਹੇ ਆ। ਹਾਂਜੀ। ਜੋਤੀ ਜੋਤ ਵੀ ਇੱਥੇ ਸਮਾਏ ਹੈ, ਮਤਲਬ ਪੂਰੇ ਇੱਥੇ ਹੋਏ ਆ। ਜੀ। ਤੁਸੀਂ ਉੱਥੇ ਪੜ੍ਹੋਗੇ ਹਿਸਟਰੀ ਗੁਰਦੁਆਰਾ ਸਾਹਿਬ ਦੇ ਅੱਗੇ ਹਾਂਜੀ। ਕਿ ਜਦੋਂ ਫਿਰ ਆਪਾਂ ਕਹਿੰਦੇ ਵੀ ਹੈ ਜੀ। ਕਿ ਨਾਨਕ ਸ਼ਾਹ ਫਕੀਰ ਜੀ। ਸਿੱਖਾਂ ਦਾ ਗੁਰੂ ਤੇ ਮੁਸਲਮਾਨਾਂ ਦਾ ਪੀਰ, ਜੀ। ਇਹ ਕਿਹਾ ਵੀ ਜਾਂਦਾ। ਹਾਂ। ਹਾਂਜੀ। ਹਾਂਜੀ। ਉਹ ਫਿਰ ਜਦੋਂ ਉਹਨਾਂ ਨੂੰ ਮੰਨਦੇ ਸੀ ਸਾਰੇ, ਹਾਂਜੀ। ਉੱਥੇ ਦਰਗਾਹ ਵੀ ਬਣੀ ਹੈ ਤੁਹਾਡੇ ਹਾਂਜੀ। ਗੁਰਦੁਆਰੇ ਦੇ ਅੱਗੇ। ਹਾਂਜੀ, ਗੁਰਦੁਆਰਾ ਸਾਹਿਬ ਦੇ ਅੱਗੇ ਲਿਖਿਆ ਆ ਉੱਤੇ ਕਿ ਇੱਥੇ ਚਾਦਰ ਹਾਂ, ਦਫਨਾਈ ਜਦੋਂ ਉਹ ਲੜ ਪਏ ਨਾ, ਹਾਂਜੀ। ਫਿਰ ਉਹ ਕੋਈ ਜਿਹੜੇ ਸਮਝਦਾਰ ਬੰਦੇ ਸੀ, ਦੋਵਾਂ ਮਜਮਾ ਦੇ ਇਕੱਠੇ ਹੋਏ, ਉਹ ਕਹਿੰਦੇ ਸਾਡਾ ਹੈ, ਅਸੀਂ ਇਹਨੂੰ ਦਫਨਾਉਣਾ ਹੈ। ਸਾਡੇ ਵਾਲੇ ਕਹਿੰਦੇ ਕਿ ਨਹੀਂ, ਅਸੀਂ ਇਹਨੂੰ ਮਾਰਨਾ ਹੈ। ਹਾਂਜੀ। ਉਹ ਫਿਰ ਕਿਸੇ ਭਾਵੇਂ ਮਨ ਸੀ ਬੰਦੇ ਨੇ ਸਮਝਦਾਰ ਨੇ ਕਿਹਾ ਵੀ ਚਾਦਰ ਦਾ ਚੁੱਕ ਕੇ ਵੇਖੋ। ਜਦੋਂ ਦੇਖਿਆ ਤਾਂ ਉੱਥੇ ਫੁੱਲ ਸੀ ਪਏ। ਫਿਰ ਉਹਦੇ ਤੇ ਵੰਡ ਲਈ ਚਾਦਰ ਵੀ, ਉਹਦੀ ਵੰਡ ਲਈ। ਹਾਂਜੀ। ਸਾਡਿਆਂ ਨੇ ਆਪਣੇ ਹਿਸਾਬ ਨਾਲ ਉਹਦਾ ਕਰਤਾ, ਕਿਰਿਆਕਰਮ ਕਰ ਲਿਆ। ਕਰਤਾ। ਤੁਸੀਂ ਆਪਣੇ ਹਿਸਾਬ ਨਾਲ ਕਰਤਾ। ਹਾਂਜੀ, ਸਹੀ। ਇੱਥੇ ਬਾਜ਼ਾਰ ਮੌਜੂਦ ਹੈ। ਅੱਛਾ ਜੀ। ਤੇ ਉਹ ਤਾਂ ਫਿਰ ਬਾਬਾ ਨਾਨਕ ਨੇ ਤਾਂ ਸਰਬਤ ਦਾ ਭਲਾ, ਸਾਨੂੰ ਸਾਰੀ ਦੁਨੀਆ ਦਾ ਭਲਾ ਚਾਹਿਆ ਨਾ। ਹਾਂਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ।
ਕਿ ਸਾਰੀ ਦੁਨੀਆ ਦਾ ਭਲਾ ਕਹਿੰਦੇ ਸੀ ਜੀ ਤੇ ਮੋਰ ਓਵਰ ਇੱਕ ਵਾਰੀ ਉਹ ਕਾਬਾ ਸਾਹਿਬ ਗਏ ਸੀ, ਵੱਡੀ ਡਿਟੇਲ ਤਾਂ ਨਹੀਂ ਮੈਂ ਜਾਣਾ ਚਾਹੁੰਦਾ। ਹਾਂਜੀ। ਉੱਥੇ ਉਹਨਾਂ ਨੂੰ ਨਾ ਕਿਸੇ ਨੇ ਦੱਸਿਆ ਵੀ ਰੱਬ ਦਾ ਫਕੀਰ ਆਇਆ, ਹਾਂਜੀ ਕੋਈ ਅੱਲਾ ਦਾ ਬੰਦਾ ਆਇਆ, ਹਾਂਜੀ। ਬੰਦੇ ਨੇ ਜਾ ਕੇ ਦੱਸਿਆ ਕਾਜ਼ੀ ਨੂੰ। ਉਹ ਕਾਜ਼ੀ ਫਿਰ ਉਹਨਾਂ ਨਾਲ ਸਵਾਲ ਜਵਾਬ ਕੀਤੇ ਨੇ ਹਾਂਜੀ ਰੱਬ ਦੇ ਮੁਤਲਕ ਜਾਏ ਮਦਦ ਮੁਤਲਕ। ਹਾਂਜੀ ਜਦੋਂ ਕਾਜ਼ੀ ਦੀ ਸਾਰਾ ਦਿਨ ਗੱਲਬਾਤ ਹੁੰਦੀ ਰਹੀ, ਹਾਂਜੀ ਫਿਰ ਉਹ ਕਾਜ਼ੀ ਜਿਹੜਾ ਸੀ ਉਹ ਸੈਟੀਸਫਾਈ ਹੋ ਗਿਆ, ਕੋਈ ਤਸੱਲੀ ਹੋ ਗਿਆ। ਜੀ ਫਿਰ ਉਹਨੇ ਪੁੱਛਿਆ ਵੀ ਤੂੰ ਹੈ ਕੌਣ, ਜੀ ਮੇਰਾ ਮਜ਼ਹਬ ਕਿਹੜਾ ਜਾਂਦਾ। ਉਹਨਾਂ ਫਿਰ ਇਹ ਕਿਹਾ ਬਾਬਾ ਨਾਨਕ ਨੇ, ਹਿੰਦੂ ਕਹਾਂ ਤੇ ਸਾੜਿਆ ਜਾਵਾਂ, ਮੁਸਲਮਾਨ ਵੀ ਨਾ, ਜੀ ਪੰਜ ਤੱਤ ਦਾ ਪੁਤਲਾ ਨਾਨਕ ਮੇਰਾ ਨਾਮ। ਮੇਰਾ ਨਾਮ, ਜੀ। ਤੇ ਉਹ ਨਾ ਤਾਂ ਹਿੰਦੂ ਸੀ, ਉਹ ਸਾਰਿਆਂ ਦੇ ਸਾਂਝੇ ਸੀ। ਜੀ। ਸੋ ਉਹ ਇਹ ਮੁਕੱਦਸ ਧਰਤੀ ਹੈ, ਸਾਨੂੰ ਇੱਥੇ ਸਜਦਾ ਕਰਨ ਦਾ ਨਾ ਮੌਕਾ ਦਿੱਤਾ ਪਾਕਿਸਤਾਨ ਸਰਕਾਰ ਨੇ। ਇਹ ਕੋਰੀਡੋਰ ਨੂੰ ਖੋਲ੍ਹਿਆ, ਜੋ ਸਿੱਧੂ ਸਰਕਾਰ ਨਾਲ ਸਾਡੇ ਉਹਦਾ ਇਨੀਸ਼ੀਏਟਿਵ, ਇਹਨਾਂ ਨੇ ਦੋਸਤੀ ਦਾ ਹੱਕ ਨਿਭਾਇਆ ਦੋਵਾਂ ਨੇ। ਜੀ ਤੇ ਬਾਕੀ ਸਾਡੀ ਇੰਡੀਅਨ ਗਵਰਨਮੈਂਟ ਵੀ ਉਹਨਾਂ ਦਾ ਵੀ ਪੂਰਾ ਪਾਰਟ ਹੈ ਜੀ ਪਲੇ, ਕਿਉਂਕਿ ਬਿਲਕੁਲ। ਉਹਨਾਂ ਵੱਲੋਂ ਵੀ ਸਹਿਮਤੀ ਹੋਈ ਤੇ ਤਾਂ ਹੋਇਆ ਇਹ। ਅਸੀਂ ਫੇਰ ਇੱਕ ਵਾਰ ਤੁਹਾਡੀ ਪਾਕਿਸਤਾਨ ਸਰਕਾਰ ਦਾ, ਪਾਕਿਸਤਾਨ ਆਵਾਮ ਦਾ, ਸਾਰਿਆਂ ਦਾ ਅਸੀਂ ਤਹਿ ਦਿਲੋਂ ਸ਼ੁਕਰਾਨਾ। ਜੀ ਬਹੁਤ ਬਹੁਤ ਸ਼ੁਕਰੀਆ। ਅੱਛਾ ਇੱਕ ਜਦੋਂ ਤੁਸੀਂ ਉੱਥੋਂ ਆ ਗਏ, ਉੱਥੇ ਆਪਣਾ ਪਾਸਪੋਰਟ ਜਮ੍ਹਾਂ ਕਰਾਇਆ ਜਾਂ ਨਹੀਂ ਜੀ, ਨਾਲੇ ਸਾਡੇ ਕੋਲ ਹੈ। ਉਹਨਾਂ ਨੇ ਉੱਥੇ ਅੰਗੂਠੇ ਲਵਾਏ ਇਲੈਕਟ੍ਰੋਨਿਕ, ਤੁਹਾਨੂੰ ਹਾਂ, ਉਹ passport ਬਸ ਤੇ ਉਹ ਇੱਥੇ ਆਇਡੈਂਟੀ ਚੈੱਕ ਆਉਣਾ ਕਰਕੇ ਨਾ ਜੀ। ਸਾਡੇ ਨਾਲ ਵੀ ਇਦਾਂ ਹੁੰਦੀ ਹੈ ਜੀ। ਹਾਂਜੀ। ਅਸੀਂ ਆਈਦਾ ਜੀ, ਉਹ ਜਿਹੜਾ ਸਿਕਿਉਰਿਟੀ ਵਾਲੇ ਆ ਉਹ ਸਾਨੂੰ ਪੁੱਛ ਦੱਸ ਕੇ ਅੱਗੇ ਭੇਜ ਦਿੰਦੇ, ਕੋਈ ਨਹੀਂ ਪੁੱਛਦੇ ਕਿਉਂ ਚੱਲੇ, ਕਾਹਦੇ ਲਈ ਚੱਲੇ, ਕੀ ਕਰਨ ਚੱਲੇ ਆ। ਹਾਂਜੀ। ਆਰਾਮ ਦੇ ਨਾਲ ਆਈਦਾ, ਆ ਕੇ ਆਪਣਾ ਸ਼ਨਾਖਤੀ ਕਾਰਡ ਦਿਖਾਈਦਾ, ਅੰਗੂਠਾ ਲਾਈਦਾ ਤੇ ਉਹ ਸਾਨੂੰ ਇਹ ਜਿਹੜੇ ਹੈ ਨਾ ਜੀ ਕਾਰਡ ਹਾਂਜੀ ਇਹ ਦਿੰਦੇ ਆ ਜੀ। ਤੇ ਅੰਦਰ ਆ ਜਾਣਾ। ਸ਼ਾਮ ਨੂੰ ਜਦੋਂ ਅਸੀਂ ਵਾਪਸ ਜਾਣਾ, ਅੰਗੂਠਾ ਲਾ ਕੇ ਵਾਪਸ ਚਲੇ ਜਾਣਾ, ਸਾਡਾ ਇਹਦੇ ਚੋਂ ਮਤਲਬ ਵਾਪਸੀ ਹੋ ਜਾਣੀ ਆ। ਜੀ। ਤੇ ਇਸ ਵਾਸਤੇ ਜ਼ਰੂਰੀ ਮੁਲਕ ਤਾਂ ਇਹ ਸਾਡਾ ਹੀ ਆ, ਹਾਂ। ਲੇਕਿਨ ਚੂੰਕਿ ਇਹ ਇੰਟਰਨੈਸ਼ਨਲ ਜਗ੍ਹਾ ਆ, ਹਾਂਜੀ। ਉਹ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਇਲੈਕਟ੍ਰੋਨਿਕ ਜ਼ਰੀਏ ਨਾਲ ਕਿ ਬੰਦਾ ਆਇਆ ਸੀ ਤਾਂ ਵਾਪਸ ਵਾਪਸ ਚਲਾ ਚਲਾ ਗਿਆ। ਇਹ ਹਾਂਜੀ। ਇਸ ਵਾਸਤੇ ਮੈਂ ਆਪਣੇ ਪਾਕਿਸਤਾਨੀ ਭਰਾਵਾਂ ਨੂੰ ਕਹਿੰਦਾ, ਜਦੋਂ ਵੀ ਆਓ ਤੇ ਤੁਸੀਂ ਆਸਾਨੀ ਨਾਲ ਆ ਸਕਦੇ ਆ ਜੀ। ਬਸ ਇੱਕ ਜਿਹੜਾ ਗਵਰਨਮੈਂਟ ਦੀ ਤਰਫੋਂ ਹੈ ਹਦਾਇਤ, ਉਹਦੇ ਤੇ ਅਮਲ ਕਰਨਾ ਚਾਹੀਦਾ। ਬਿਲਕੁਲ। ਹਾਂਜੀ Government ਸੇਮ ਹੀ ਕਹਾਣੀ ਜਿਹੜੇ ਹਾਂਜੀ। ਇੰਡੀਆ 'ਚ ਦੋਸਤ ਆਉਣਾ ਚਾਹੁੰਦੇ ਆ, ਉਹਨਾਂ ਨੂੰ ਵੀ ਜਿਸ ਤਰ੍ਹਾਂ ਦੱਸਿਆ ਤੁਸੀਂ ਕਿ ਆਸਾਨੀ ਨਾਲ ਮਿਲ ਜਾਂਦੀ ਹੈ ਜੀ। ਹਾਂਜੀ ਹਾਂਜੀ, ਆਪਣੇ ਆਪਣੇ permission। ਮੁਲਕ ਦਾ ਕਾਨੂੰਨ ਆਪਾਂ ਪਵਾਉਣਾ, ਕਹਿੰਦੇ ਕੋਈ ਪ੍ਰੋਬਲਮ ਨਹੀਂ ਆਉਂਦੀ। ਸ਼ਰੀਫ ਆਦਮੀ ਤਾਂ ਜੀ ਓਬੇ ਕਰਦਾ ਹਾਂ, ਜੀ। ਮਰਨਾ ਵੀ ਚਾਹੀਦਾ, ਕਰਨਾ ਵੀ ਚਾਹੀਦਾ, ਕਰਨਾ ਉਹਨੂੰ ਵੀ ਕੋਈ ਚਾਹੀਦਾ। ਪ੍ਰੋਬਲਮ ਨਹੀਂ ਆਉਂਦੀ। ਹਾਂਜੀ। ਹਾਂਜੀ, ਬਾਕੀ ਤਾਂ ਇਹ ਹਵਾਵਾਂ ਨੇ। ਤੇ ਬਹੁਤ ਬਹੁਤ ਸ਼ੁਕਰੀਆ ਜੀ। ਚਲੋ ਜੀ, ਮੇਰੇ ਵੱਲੋਂ ਵੀ ਅਸੀਂ ਦੱਸ ਨਹੀਂ ਸਕਦੇ, ਸਾਨੂੰ ਬੜੀ ਖੁਸ਼ੀ ਹੋਈ ਤੁਹਾਨੂੰ ਖੁਸ਼ੀ ਜੀ ਮਿਲ ਕੇ। ਮੈਨੂੰ ਵੀ ਬਹੁਤ ਜ਼ਿਆਦਾ ਹੋਈ, ਹਾਂਜੀ। ਲਫ਼ਜ਼ਾਂ 'ਚ ਨਹੀਂ ਬਿਆਨ ਕੀਤੀ ਹਾਂਜੀ, ਜਾ ਸਕਦੀ। ਬਿਲਕੁਲ ਇਸ ਤਰ੍ਹਾਂ ਹੀ ਲਫ਼ਜ਼ਾਂ 'ਚ ਨਹੀਂ ਹੋ ਬਿਆਨ ਕੀਤਾ ਜਾ ਸਕਦਾ। ਹਾਂਜੀ। ਤੇ ਇਹ ਬਾਬਾ ਨਾਨਕ ਦੀ ਧਰਤੀ ਤੇ ਸਾਡਾ ਮੇਲ ਹੋ ਗਿਆ। ਵੀ ਨਹੀਂ ਤਾਂ ਪਤਾ ਨਹੀਂ, ਜ਼ਿੰਦਗੀ ਦਾ ਕੋਈ ਪਤਾ ਨਹੀਂ, ਮਿਲਣਾ ਸੀ ਕਿ ਨਹੀਂ ਕੋਈ ਮਿਲਣਾ ਪਤਾ ਸੀ, ਨਹੀਂ ਜੀ। ਆਪਾਂ ਹਾਂਜੀ। ਮਿਲਾਪ ਹੋ ਹਾਂ, ਗਿਆ। ਬਲਕਿ ਇੱਕ ਵੀਡੀਓ ਮੈਂ ਦੇਖ ਰਿਹਾ ਸੀ, ਹਾਂਜੀ ਧੀ ਉੱਥੇ ਰਹਿ ਗਈ ਸੀ, ਮਾਂ ਆ ਗਈ ਸੀ ਹਾਂਜੀ। ਤੇ ਇੱਥੇ ਕੋਰੀਡੋਰ 'ਤੇ ਮਿਲ ਪਈਆਂ। ਹਾਂਜੀ। ਇੰਨਿਆਂ ਸਾਲਾਂ ਬਾਅਦ ਮਾਲਕ ਨੇ ਉਹਨਾਂ ਦਾ ਮੇਲ ਰੱਖਿਆ ਤਾਂ ਸੀ। ਉਹਨਾਂ ਨੂੰ ਪਤਾ ਵੀ ਨਹੀਂ ਹੋਣਾ ਵੀ ਜਿਉਂਦੀ ਹੈ ਮਰ ਗਈ। ਮਰ ਤਾਂ ਗਈ ਆ ਜੀ। ਹੁਣ ਤਾਂ ਜੀ ਅਸੀਂ ਉਸ ਦੌਰ ਦੇ ਵਿੱਚ ਰਹਿ ਰਹੇ ਹਾਂ ਜਦੋਂ ਇਹ ਤਾਂ ਵੱਡਿਆਂ ਵੱਡਿਆਂ ਬਾਦਸ਼ਾਹਾਂ ਨੂੰ ਸਹੂਲਤਾਂ ਨਹੀਂ ਸੀ। ਬਿਲਕੁਲ। ਹਾਂਜੀ, ਇਹ ਇਲੈਕਟ੍ਰੋਨਿਕ ਦੌਰ ਜਿਹੜਾ ਇਹਨੇ ਸਾਡੀ ਜ਼ਿੰਦਗੀ ਬੜੀ ਆਸਾਨ ਕਰਤੀ। ਆਸਾਨ ਕਰਤੀ। ਬਹੁਤ ਬਹੁਤ ਸ਼ੁਕਰੀਆ ਜੀ। ਚਲੋ ਜੀ, ਸਾਡੇ ਲਈ ਬਹੁਤ ਬਹੁਤ ਸ਼ੁਕਰੀਆ। ਖੁਸ਼ ਰਹੋ, ਆਬਾਦ ਰਹੋ ਤੇ ਅੱਲਾਹ ਤਾਲਾ ਤੁਹਾਨੂੰ ਖੁਸ਼ ਆਬਾਦ ਰੱਖੇ। ਆਮੀਨ।